ਸਾਥੀ ਸਿੰਘਾਂ ਦੇ ਲਾਇਸੈਂਸ ਸਰਕਾਰ ਦੁਆਰਾ ਰੱਦ ਕਰਨ ਤੇ ਭਾਈ ਅੰਮ੍ਰਿਤਪਾਲ ਸਿੰਘ ਦਾ ਬਿਆਨ। ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਸ਼ਹੀਦੀ ਦਿਹਾੜਾ ਸਮਾਗਮ 'ਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਸਿੱਖ ਕੌਮ ਨੂੰ ਸੰਦੇਸ਼। ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਨਿੱਜੀ ਚੈਨਲ ਤੇ ਇੰਟਰਵਿਊ ਦੌਰਾਨ ਖਾਲਿਸਤਾਨ ਨੂੰ ਲੈ ਕੇ ਦਿੱਤਾ ਬਿਆਨ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਸਰਕਾਰ ਦੁਆਰਾ ਉਹਨਾਂ ਦੇ ਸਾਥੀਆਂ ਦੇ ਲਾਇਸੈਂਸ ਰੱਦ ਕਰਨ ਦੇ ਫੈਸਲੇ ਤੇ ਬੋਲੇ। ਉਹਨਾਂ ਕਿਹਾ ਕਿ ਸਰਕਾਰ ਸਿੱਖਾਂ ਨੂੰ ਨਿਹੱਥਾ ਕਰਨਾ ਚਾਹੁੰਦੀ ਹੈ, ਪਰ ਉਹ ਇਸ ਮਨਸੂਬੇ ਵਿੱਚ ਕਦੇ ਕਾਮਯਾਬ ਨਹੀਂ ਹੋਵੇਗੀ। ਉਹਨਾਂ ਕਿਹਾ ਕਿ ਸਰਕਾਰ ਉਹਨਾਂ ਨੂੰ ਬਦਨਾਮ ਕਰ ਰਹੀ ਹੈ, ਚਾਹੇ ਕੁਝ ਵੀ ਹੋ ਜੇ ਉਹ ਸਰਕਾਰੀ ਸਿਕਿਉਰਿਟੀ ਨਹੀਂ ਲੈਣਗੇ। ਦੱਸ ਦਈਏ ਕਿ ਉਹ ਸਾਬਕਾ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ 200 ਸਾਲਾ ਸ਼ਹੀਦੀ ਦਿਹਾੜੇ ਸੰਬੰਧੀ ਕਰਵਾਏ ਗਏ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੇ ਸਨ। ਸ਼ਹੀਦ ਬਾਬਾ ਅਕਾਲੀ ਫੂਲਾ ਸਿੰਘ ਜੀ ਦੀ 200 ਸਾਲਾਂ ਜਿਹੜੀ ਸ਼ਤਾਬਦੀ ਹੈ ਸ਼ਹੀਦੀ ਦਿਹਾੜਾ ਮਨਾ ਰਹੇ ਸੀ, ਉੱਥੇ ਹਾਜ਼ਰੀ ਭਰੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਨੌਜਵਾਨਾਂ ਨੂੰ ਸਾਂਝ ਪਾਈ ਹੈ। ਸਾਰੀਆਂ ਸੰਪਰਦਾਵਾਂ ਨੂੰ, ਸਾਰੀਆਂ ਟਕਸਾਲਾਂ ਨੂੰ, ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਇੱਕ ਹੋਣ ਦਾ ਜਿਹੜਾ ਸੁਨੇਹਾ ਦਿੱਤਾ ਹੈ, ਤਾਂ ਜੋ ਅਸੀਂ ਪੰਥ ਦੀ ਚੜ੍ਹਦੀ ਕਲਾ ਲਈ ਕਾਰਜ ਕਰ ਸਕੀਏ। ਭਾਈ ਸਾਹਿਬ, ਤੁਹਾਡੇ ਬੰਦਿਆਂ ਦੇ ਜਿਹੜੇ ਲਾਇਸੈਂਸ ਜਿਹੜੇ ਕੈਂਸਲ ਕੀਤੇ ਜਾ ਰਹੇ ਆ, ਅਸਲੇ ਜਿਹੜੇ ਬਰਾਮਦ ਕੀਤੇ ਜਾ ਰਹੇ ਆ, ਤੁਸੀਂ ਆਪਣੀ ਨਹੀਂ ਦੇਖੋ, ਸਰਕਾਰੀ ਸਿਕਿਉਰਿਟੀ ਉਹ ਫਿਰ ਅਸੀਂ ਨਹੀਂ ਸਰਕਾਰੀ ਤੇ ਅਸੀਂ ਕਦੇ ਵੀ ਨਹੀਂ ਲੈਂਦੇ। ਉਹ ਫਿਰ ਪੰਥ ਮੌਕੇ 'ਤੇ ਅਸੀਂ ਫੈਸਲਾ ਕਰਾਂਗੇ ਵੀ ਕੀ ਕਰਨਾ ਹੈ। ਕੋਈ ਗੱਲ ਨਹੀਂ, ਉਹ ਫਿਰ ਸਰਕਾਰ ਨੂੰ ਵੀ ਫਿਰ ਜਦੋਂ ਭਾਈਦਿਆਂ ਨੂੰ ਕਹਿੰਦੇ ਵਾਣ ਇੱਕੋ ਜਿਹੇ ਹੁੰਦੇ ਆ। ਇਹਨਾਂ ਨੇ ਜੇ ਫੈਸਲਾ ਕੀਤਾ ਵੀ ਸਿੱਖਾਂ ਨੂੰ ਨਿਹੱਥੇ ਕਰਨਾ, ਤੇ ਸਿੱਖਾਂ ਨੇ ਫਿਰ ਸਾਰੀ ਉਮਰ ਨਿਹੱਥੇ ਤੇ ਸਾਨੂੰ ਨਹੀਂ ਉਹ ਕਰ ਸਕਦਾ। ਅਸੀਂ ਆਪਣੀ ਸਿਕਿਉਰਿਟੀ ਕਰਨਾ। ਇਹਨਾਂ ਨੇ ਪੜਿਆ ਜਿਹੜਾ ਆਈਟੀ ਦੇ ਮਾਮਲੇ 'ਚ ਤੁਸੀਂ ਸਾਡਾ ਇੱਦਾਂ ਦੇਖੋ, ਹੁਣ ਤੁਸੀਂ ਸਾਡੇ ਨਾਲ ਖਲੋਤੇ ਜੋ, ਤੁਸੀਂ ਸਾਡੇ ਨਾਲ ਖੜੇ ਜੋ, ਤੁਸੀਂ ਸਵੇਰੇ ਕੁਝ ਕਰਦੇ ਹੋ ਤੇ ਉਹਦੀ ਜ਼ਿੰਮੇਵਾਰੀ ਅਸੀਂ ਥੋੜੀ ਚੱਕਾਂਗੇ। ਮਤਲਬ ਇਹ ਤੇ ਮੈਨੂੰ ਲੱਗਦਾ ਵੀ ਸਰਕਾਰਾਂ ਬਦਨਾਮ ਕਰਨੀ ਸ਼ਾਸਨ ਕਰਦੀਆਂ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 6ਵੇਂ ਮੁਖੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ 200 ਸਾਲਾ ਸ਼ਹੀਦੀ ਦਿਹਾੜੇ ਸੰਬੰਧੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਕਰਵਾਏ ਗਏ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ। ਉਹਨਾਂ ਕਿਹਾ ਕਿ ਸਿੱਖ ਕੌਮ ਨੂੰ ਸੁਚੇਤ ਰਹਿਣ ਦੀ ਲੋੜ ਹੈ। ਉਹਨਾਂ ਕਿਹਾ ਕਿ ਲੋਕ ਸਿੱਖਾਂ ਖਿਲਾਫ ਸੋਸ਼ਲ ਮੀਡੀਆ ਤੇ ਬਿਰਤਾਂਤ ਕੱਢਦੇ ਹਨ, ਉਹ ਸਿੱਖਾਂ ਨੂੰ ਤੋੜਨਾ ਚਾਹੁੰਦੇ ਹਨ। ਅਜਿਹੇ ਲੋਕਾਂ ਤੋਂ ਸੁਚੇਤ ਹੋਣ ਦੀ ਲੋੜ ਹੈ। ਅੱਜ ਹੋ ਕੀ ਰਿਹਾ, ਸਵੇਰੇ ਉੱਠ ਕੇ ਮੈਨੂੰ ਲੱਗਦਾ ਦੁਨੀਆ 'ਚ ਕਿਸੇ ਕੌਮ 'ਚ ਨਹੀਂ ਇਸ ਤਰ੍ਹਾਂ ਹੋਣਾ ਜਿੰਨਾ ਸਾਡੇ ਹੋ ਰਿਹਾ ਕਿ ਸਵੇਰੇ ਉੱਠ ਕੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਬੰਦਾ ਜਿਹੜਾ ਹੈ ਉਹ ਇੱਕ ਨੈਰੇਟਿਵ ਸੈੱਟ ਕਰ ਦਿੰਦਾ ਹੈ ਕੌਮ ਲਈ, ਔਰ ਸਾਰਾ ਦਿਨ ਹੀ ਅਸੀਂ ਉਹਦੇ ਆਲੇ ਦੁਆਲੇ ਸੋਸ਼ਲ ਮੀਡੀਆ ਦੇ ਉੱਤੇ ਉਲਝਦੇ ਰਹਿੰਦੇ। ਔਰ ਜਿਹੜਾ ਨੈਰੇਟਿਵ ਸੈੱਟ ਕਰਦਾ ਸੋਸ਼ਲ ਮੀਡੀਆ ਦੇ ਉੱਤੇ ਉੱਠ ਕੇ, ਨਾ ਉਹਨੂੰ ਸਿੱਖ ਇਤਿਹਾਸ ਦਾ ਪਤਾ ਹੁੰਦਾ, ਨਾ ਉਹਨੂੰ ਸਿੱਖ ਸਿਧਾਂਤ ਦਾ ਪਤਾ ਹੁੰਦਾ, ਨਾ ਉਹਨੂੰ ਸਿੱਖ ਰਹਿਤ ਮਰਿਆਦਾ ਦਾ ਪਤਾ ਹੁੰਦਾ, ਲੇਕਿਨ ਉਹ ਸਿੱਖਾਂ ਬਾਰੇ, ਸਿੱਖ ਕਨਸੈਪਟ ਬਾਰੇ, ਸਿੱਖ ਇਤਿਹਾਸ ਬਾਰੇ ਇੱਕ ਨੈਰੇਟਿਵ ਸੈੱਟ ਕਰ ਰਿਹਾ ਹੁੰਦਾ ਤੇ ਅਸੀਂ ਉਹਦੇ ਪਿੱਛੇ ਚੱਲ ਰਹੇ ਹੁੰਦੇ ਹਾਂ। ਕਿੱਡੀ ਕਮਾਲ ਦੀ ਗੱਲ ਹੈ, ਕਿੱਡੀ ਹੈਰਾਨੀ ਦੀ ਗੱਲ ਹੈ ਕਿ ਜਿਹਨੂੰ ਪਤਾ ਹੀ ਨਹੀਂ ਹੈ ਇਤਿਹਾਸ ਦਾ, ਜਿਹਨੂੰ ਪਤਾ ਹੀ ਨਹੀਂ ਹੈ ਸਾਡਾ ਸਿਧਾਂਤ ਕੀ ਹੈ, ਜਿਹਨੂੰ ਪਤਾ ਹੀ ਨਹੀਂ ਹੈ ਕਿ ਸਾਡੀਆਂ ਪਰੰਪਰਾਵਾਂ ਕੀ ਨੇ, ਜਿਹਨੂੰ ਪਤਾ ਹੀ ਨਹੀਂ ਹੈ ਕਿ ਸਾਡੀ ਰਹਿਤ ਕੀ ਹੈ, ਉਹ ਬੰਦਾ ਜਿਹੜਾ ਹੈ ਉਹ ਸਾਨੂੰ ਸਿਧਾਂਤ ਸਮਝਾ ਰਿਹਾ ਹੁੰਦਾ ਹੈ, ਉਹ ਬੰਦਾ ਸਾਨੂੰ ਇਤਿਹਾਸ ਸੁਣਾ ਰਿਹਾ ਹੁੰਦਾ ਹੈ, ਔਰ ਅਸੀਂ ਜਿਹੜਾ ਉਹਦੇ ਪਿੱਛੇ ਲੱਗ ਕੇ ਵਾਹ ਕਰ ਰਹੇ ਹੁੰਦੇ। ਜੇ ਸਾਧ ਸੰਗਤ ਜੀ ਕਿਤੇ ਤੁਹਾਨੂੰ ਕੋਈ ਕਾਨੂੰਨ ਦੀ ਲੋੜ ਪੈ ਜੇ, ਕਿਤੇ ਮੁਕੱਦਮਾ ਅਦਾਲਤ ਦੇ ਵਿੱਚ ਤੁਸੀਂ ਲੜਨਾ ਹੋਵੇ, ਤੇ ਤੁਸੀਂ ਕਿਹਦੀ ਰਾਏ ਲਓਗੇ ਜਾ ਕੇ? ਕਿਸੇ ਵੱਡੇ ਵਕੀਲ ਦੀ ਰਾਏ ਲਾਉਂਗੇ ਜਾ ਕੇ, ਕਿਸੇ ਵੱਡੇ ਵਕੀਲ ਦੀ ਰਾਏ ਲਾਉਂਗੇ ਕਿ ਆਹ ਮੁਕੱਦਮਾ ਜਿਹੜਾ ਬਣ ਗਿਆ ਜੀ ਸਾਡੇ ਤੇ, ਦੱਸੋ ਇਹਦਾ ਹੱਲ ਕੀ ਹੈ। ਜੇ ਕੋਈ ਬਿਮਾਰੀ ਹੋਵੇ ਤੇ ਅਸੀਂ ਵੱਡੇ ਡਾਕਟਰ ਕੋਲੇ ਜਾਣ ਦਾ ਯਤਨ ਕਰਾਂਗੇ। ਜਿਹੜਾ ਵੱਡਾ ਡਾਕਟਰ ਹੁੰਦਾ ਨਾ, ਕੋਈ ਹਸਪਤਾਲ ਦੇ ਵਿੱਚ ਪੁੱਛਦੇ ਆ ਵੀ ਕਿਹੜਾ ਸਿਆਣਾ ਡਾਕਟਰ ਹੈ, ਕਿਹੜਾ ਵੱਡਾ ਡਾਕਟਰ ਹੈ, ਉਹਦੇ ਕੋਲੇ ਜਾਣਾ। ਕਿਉਂ? ਕਿਉਂਕਿ ਸਾਨੂੰ ਪਤਾ ਹੈ ਕਿ ਸਾਡੀ ਬਿਮਾਰੀ ਵੱਡੀ ਹੈ, ਔਰ ਇਸ ਬਿਮਾਰੀ ਦਾ ਇਲਾਜ ਕਿਸੇ ਚੰਗੇ ਹਸਪਤਾਲ ਦੇ ਵੱਡੇ ਡਾਕਟਰ ਕੋਲੋਂ ਹੀ ਹੋਣਾ ਹੈ, ਪਿੰਡ ਦੇ ਡਾਕਟਰ ਕੋਲੋਂ ਇਲਾਜ ਨਹੀਂ ਹੋਣਾ। ਤੇ ਗੁਰੂ ਪਿਆਰਿਓ, ਅੱਜ ਅਸੀਂ ਕੀ ਦੇਖਦੇ ਹਾਂ ਸੋਸ਼ਲ ਮੀਡੀਆ ਦੇ ਉੱਤੇ? ਹਰ ਜਣਾ ਖਣਾ ਹੀ ਕਾਨੂੰਨੀ ਰਾਏ ਦੇ ਰਿਹਾ ਹੈ, ਹਰ ਜਣਾ ਖਣਾ ਹੀ ਡਾਕਟਰ ਵੈਦ ਬਣਿਆ ਬੈਠਾ ਹੈ, ਹਰ ਜਣਾ ਖਣਾ ਹੀ ਜਿਹੜਾ ਹੈ ਉਹ ਧਰਮ ਤੇ ਧਰਮ ਦੇ ਸਿਧਾਂਤਾਂ ਦੀ ਵਿਆਖਿਆ ਕਰ ਰਿਹਾ, ਧਰਮ ਦੀ ਉਹ ਇੰਟਰਪ੍ਰੀਟੇਸ਼ਨ ਕਰ ਰਿਹਾ, ਧਰਮ ਦੀ ਵਿਆਖਿਆ ਕਰ ਰਿਹਾ, ਜਦ ਕਿ ਧਰਮ ਉਹਦੇ ਲਾਗੇ ਬੰਨੇ ਵੀ ਨਹੀਂ ਹੈਗਾ। ਉਹ ਕਾਨੂੰਨ ਦੀ ਵਿਆਖਿਆ ਕਰ ਰਿਹਾ, ਜਦ ਕਿ ਕਾਨੂੰਨ ਦਾ ਉਹਨੂੰ ਪਤਾ ਹੀ ਕੁਛ ਨਹੀਂ ਹੈ, ਕਾਨੂੰਨ ਦੀ ਇੱਕ ਕਿਤਾਬ ਹੀ ਨਹੀਂ ਪੜ੍ਹੀ ਹੈ। ਉਹ ਡਾਕਟਰੀ ਬਾਰੇ ਦੱਸ ਰਿਹਾ, ਜਦ ਕਿ ਉਹਨੂੰ ਹਕੀਮੀ ਦਾ ਪਤਾ ਹੀ ਕੁਝ ਨਹੀਂ ਹੈ, ਔਰ ਅਸੀਂ ਮਗਰ ਲੱਗ ਰਹੇ। ਇਸ ਚੀਜ਼ ਨੂੰ ਅਸੀਂ ਤੋੜਨਾ ਆਏਗਾ ਤੇ ਫੇਰ ਹੀ ਅਸੀਂ ਇਸ ਸੰਸਾਰ ਦੇ ਅੰਦਰ ਕਾਮਯਾਬ ਹੋਵਾਂਗੇ।
ਮਸ਼ਹੂਰ ਗੈਂਗਸਟਰ ਲਾਰੈਂਸ ਬਿਸ਼ਨੋਈ ਦੁਆਰਾ ਜੇਲ੍ਹ 'ਚ ਬੰਦ ਹੋਣ ਦੇ ਬਾਵਜੂਦ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤਾ ਗਿਆ, ਜਿਸ ਨੇ ਪੰਜਾਬ ਪੁਲਿਸ ਪ੍ਰਸ਼ਾਸਨ ਤੇ ਵੀ ਕਈ ਸਵਾਲ ਖੜੇ ਕਰ ਦਿੱਤੇ ਹਨ। ਇਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਸੱਤਾਧਾਰੀ ਪਾਰਟੀ ਨੂੰ ਘੇਰਿਆ ਜਾ ਰਿਹਾ ਹੈ। ਅਕਾਲੀ ਦਲ ਬਾਦਲ ਦੇ ਬੁਲਾਰੇ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਭੂਮਿਕਾ ਤੇ ਵੀ ਸਵਾਲ ਚੁੱਕੇ ਹਨ। ਦੇਖੋ, ਜਿਸ ਤਰੀਕੇ ਦੇ ਨਾਲ ਅੱਜ ਲਾਰੈਂਸ ਬਿਸ਼ਨੋਈ ਨੇ ਬਠਿੰਡਾ ਜੇਲ੍ਹ ਦੇ ਵਿੱਚੋਂ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤਾ ਹੈ ਤੇ ਜੇਲ੍ਹ ਦਾ ਮਹਿਕਮਾ ਕਿਹਦੇ ਕੋਲੇ ਹੈ? ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਕੋਲੇ। ਮਾਨ ਸਾਹਿਬ, ਇਸ ਇੰਟਰਵਿਊ ਤੋਂ ਬਾਅਦ ਤੁਸੀਂ 1 ਮਿੰਟ ਦੇ ਲਈ ਵੀ ਮੁੱਖ ਮੰਤਰੀ ਦੀ ਕੁਰਸੀ ਤੇ ਬਣੇ ਰਹਿਣ ਦੇ ਲਾਇਕ ਨਹੀਂ ਰਹੇ। ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇ ਕੇ ਪਾਸੇ ਹੋ ਜਾਓ, ਕਿਉਂਕਿ ਜਿਸ ਤਰੀਕੇ ਦੇ ਹਾਲਾਤ ਤੁਸੀਂ ਲੋਕਾਂ ਨੇ ਬਣਾ ਦਿੱਤੇ ਨੇ, ਕਦੇ ਸਾਡੇ ਥਾਣਿਆਂ ਦੇ ਉੱਤੇ ਰਾਕਟ ਲਾਂਚਰ ਵੱਜਦਾ ਹੈ, ਕਦੇ ਗੋਬਿੰਦਵਾਲ ਜੇਲ੍ਹ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਕਤਲ ਨਾਲ ਜੁੜੇ ਲੋਕਾਂ ਦਾ ਇੱਕ ਛੜਯੰਤਰ ਤਹਿਤ ਕਤਲ ਹੋ ਜਾਂਦਾ ਤੇ ਗੈਂਗਸਟਰ ਲਾਈਵ ਹੋ ਕੇ ਦੱਸਦੇ ਨੇ ਕਿ ਅਸੀਂ ਮਾਰ ਕੇ ਸਿੱਟਤਾ। ਔਰ ਅੰਮ੍ਰਿਤਪਾਲ ਨੇ ਜਿਸ ਤਰੀਕੇ ਅਜਨਾਲੇ ਵਾਲੀ ਘਟਨਾ ਨੂੰ ਅੰਜਾਮ ਦਿੱਤਾ, ਪੁਲਿਸ ਵਾਲਿਆਂ ਦੇ ਸਿਰ ਪਾੜੇ, ਆਪਣੇ ਬੰਦੇ ਛੜਾਏ, ਥਾਣਿਆਂ ਤੇ ਕਬਜ਼ਾ ਹੋਇਆ। ਇੱਥੋਂ ਤਾਂ ਇੱਕ ਗੱਲ ਸਪਸ਼ਟ ਹੋ ਗਈ ਹੈ ਕਿ ਪੰਜਾਬ ਸਰਕਾਰ ਗੋਡਿਆਂ ਤੇ ਆ ਚੁੱਕੀ ਹੈ ਤੇ ਤੁਹਾਡੇ 'ਚ ਦਮ ਨਹੀਂ ਰਿਹਾ ਕਿ ਤੁਸੀਂ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਸੰਭਾਲ ਸਕੋ। ਔਰ ਦੂਜਾ ਸਵਾਲ ਇਸ ਗੱਲ ਦਾ ਕਿ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੇ ਹਲੇ ਥੋੜੇ ਦਿਨ ਪਹਿਲਾਂ ਹੀ ਤੁਹਾਡੇ ਤੋਂ ਕੁਝ ਸਵਾਲ ਕੀਤੇ ਸੀ। ਇਹ ਆਓ ਸਵਾਲਾਂ ਦਾ ਜਵਾਬ, ਇਹ ਇਨਸਾਫ ਸਿੱਧੂ ਮੂਸੇਵਾਲਾ ਦੇ ਲਈ। ਇਸ ਤਰੀਕੇ ਦੀਆਂ ਇੰਟਰਵਿਊ ਆਉਣ ਦੇ ਨਾਲ ਜਿੱਥੇ ਪੰਜਾਬ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਹੈ, ਉੱਥੇ ਪਰਿਵਾਰ ਦੇ ਲਈ, ਪੰਜਾਬੀਆਂ ਦੇ ਲਈ ਤੇ ਪੰਜਾਬੀਅਤ ਲਈ ਇੱਕ ਬਹੁਤ ਨਮੋਸ਼ੀ ਵਾਲੀ ਸਥਿਤੀ ਥੋੜੀ ਮਾੜੀ ਕਾਰਗੁਜ਼ਾਰੀ ਕਰਕੇ ਖੜੀ ਹੋਈ ਹੈ। ਕਿਉਂਕਿ ਅੱਗੇ ਹੀ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਕਹਿੰਦੇ ਨੇ ਕਿ ਸਰਕਾਰ ਦੇ ਦਫ਼ਤਰ ਦੇ ਵਿੱਚ ਬੈਠੇ, ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਬੈਠੇ ਕੁਝ ਮੁਲਾਜ਼ਮਾਂ ਨੇ ਉਹਦੀ ਸਿਕਿਉਰਿਟੀ ਡਿਟੇਲ ਲੀਕ ਕੀਤੀ ਤੇ ਇਹੀ ਤੁਹਾਡਾ ਪੁਲਿਸ ਚਲਾਣ ਕਹਿੰਦਾ ਹੈ ਕਿ ਉਹ ਸਿਕਿਉਰਿਟੀ ਡਿਟੇਲ ਲੀਕ ਹੋਈ, ਫਿਰ ਉਹਨੂੰ ਮਾਰਨ ਦੀ ਪਲੈਨਿੰਗ ਹੋਈ। ਇਹ ਬੇਇਨਸਾਫੀ ਕਰ ਰਹੇ ਹੋ ਤੁਸੀਂ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਨਾਲ, ਕਿਉਂਕਿ ਲਗਾਤਾਰ ਕਦੇ ਤੁਸੀਂ ਮੁਲਜ਼ਮ ਨੂੰ ਭਜਾ ਦਿੰਦੇ ਹੋ, ਕਦੇ ਜੇਲ੍ਹ 'ਚੋਂ ਇੰਟਰਵਿਊਆਂ ਕਰਾ ਦਿੰਦੇ ਹੋ, ਕਦੇ ਜੇਲ੍ਹ ਦੇ ਵਿੱਚ ਕਤਲ ਹੋ ਜਾਂਦੇ ਨੇ। ਇੱਥੋਂ ਤਾਂ ਮਾਨ ਸਾਹਿਬ ਅੱਜ ਇਨਸਾਫ ਦੀ ਉਮੀਦ ਵੀ ਨਹੀਂ ਰਹੀ, ਪਰ ਪੰਜਾਬੀਅਤ, ਪੰਜਾਬ ਸਾਰੇ ਸ਼ਰਮਸਾਰ ਹੋਏ ਨੇ ਔਰ ਤੁਹਾਡੇ ਉੱਤੇ ਬਹੁਤ ਵੱਡੇ ਸਵਾਲੀਆ ਨਿਸ਼ਾਨਾਂ 'ਚ ਲੱਗ ਗਏ ਨੇ। ਇਹ ਗੱਲਾਂ ਦੇ ਜਵਾਬ ਮੀਡੀਆ ਦੇ ਸਾਹਮਣੇ ਆ ਕੇ ਤੁਹਾਨੂੰ ਦੇਣੇ ਪੈਣਗੇ। ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਵੀ ਨਾਮਜ਼ਦ ਹੈ। ਜਦੋਂ ਇੱਕ ਪਾਸੇ ਮੂਸੇਵਾਲਾ ਦੇ ਮਾਪਿਆਂ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਲਾਰੈਂਸ ਬਿਸ਼ਨੋਈ ਨੇ ਕਥਿਤ ਤੌਰ ਉੱਤੇ ਜੇਲ੍ਹ ਤੋਂ ਇੱਕ ਨਿੱਜੀ ਚੈਨਲ ਨੂੰ ਲਾਈਵ ਇੰਟਰਵਿਊ ਦੇ ਕੇ ਸਰਕਾਰ ਤੇ ਹੀ ਸਵਾਲ ਖੜੇ ਕਰ ਦਿੱਤੇ ਹਨ। ਇਸ ਨਿੱਜੀ ਚੈਨਲ ਨੇ ਦਾਅਵਾ ਕੀਤਾ ਹੈ ਕਿ ਇਹ ਪੰਜਾਬ ਦੀ ਇੱਕ ਜੇਲ੍ਹ ਤੋਂ ਹੀ ਇੰਟਰਵਿਊ ਲਈ ਗਈ ਹੈ। ਚੈਨਲ ਦੇ ਪੱਤਰਕਾਰ ਨੂੰ ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਬਾਰੇ ਕਈ ਖੁਲਾਸੇ ਕੀਤੇ ਹਨ। ਚੈਨਲ ਦੀ ਖਬਰ ਮੁਤਾਬਕ ਬਿਸ਼ਨੋਈ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਕਤਲ ਗੈਂਗਸਟਰ ਗੋਲਡੀ ਬਰਾੜ ਤੇ ਸਚਿਨ ਬਿਸ਼ਨੋਈ ਨੇ ਹੀ ਕਰਵਾਇਆ ਹੈ। ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਬਾਰੇ ਕਿਹਾ ਕਿ ਸਿੱਧੂ ਨੇ ਸਾਡੇ ਲੋਕਾਂ ਨੂੰ ਮਰਵਾਇਆ ਸੀ, ਇਸ ਲਈ ਅਸੀਂ ਉਸ ਨੂੰ ਸਜ਼ਾ ਦਿੱਤੀ ਹੈ। ਬਿਸ਼ਨੋਈ ਨੇ ਇਹ ਵੀ ਕਿਹਾ ਕਿ ਉਹ ਯੂਪੀ ਤੋਂ ਹਥਿਆਰ ਲੈ ਕੇ ਆਇਆ ਸੀ। ਮੈਨੂੰ ਬਾਹਰੀ ਦੁਨੀਆ ਦਾ ਪਤਾ ਵੀ ਨਹੀਂ ਹੈ, ਹੁਣ ਜੇਲ੍ਹ ਹੀ ਮੇਰਾ ਹੋਸਟਲ ਹੈ। ਉਸਨੇ ਕਿਹਾ ਕਿ ਮੈਂ ਹੀ ਗੋਲਡੀ ਨੂੰ ਕਿਹਾ ਸੀ ਕਿ ਸਿੱਧੂ ਮੂਸੇਵਾਲਾ ਸਾਡਾ ਦੁਸ਼ਮਣ ਹੈ ਅਤੇ ਐਂਟੀ ਗੈਂਗ ਨਾਲ ਜੁੜ ਕੇ ਉਸ ਨੂੰ ਮਜ਼ਬੂਤ ਕਰਨਾ ਚਾਹੁੰਦਾ ਸੀ। ਉਸਨੇ ਇਹ ਵੀ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਕਤਲ ਗੋਲਡੀ ਬਰਾੜ ਨੇ ਕਰਵਾਇਆ ਸੀ। ਮੈਨੂੰ ਕਤਲ ਬਾਰੇ ਪਤਾ ਸੀ, ਪਰ ਮੈਂ ਇਸ ਵਿੱਚ ਸ਼ਾਮਿਲ ਨਹੀਂ ਸੀ। ਉਸਨੇ ਸਪਸ਼ਟ ਕੀਤਾ ਕਿ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲ ਰਹੀਆਂ ਧਮਕੀਆਂ ਵਿੱਚ ਉਹਨਾਂ ਦੇ ਗੈਂਗ ਦਾ ਕੋਈ ਲੈਣਾ ਦੇਣਾ ਨਹੀਂ ਹੈ। ਅਸੀਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਧਮਕੀ ਨਹੀਂ ਦਿੱਤੀ। ਬਿਸ਼ਨੋਈ ਨੇ ਕਿਹਾ ਕਿ ਵਿੱਕੀ ਮਿੱਡੂ ਖੇੜਾ ਦੇ ਕਤਲ ਮਾਮਲੇ ਵਿੱਚ ਸਿੱਧੂ ਮੂਸੇਵਾਲਾ ਸ਼ਾਮਿਲ ਸੀ, ਜਿਸ ਮਿੱਡੂ ਖੇੜਾ ਨੂੰ ਉਹ ਆਪਣਾ ਵੱਡਾ ਭਰਾ ਸਮਝਦਾ ਸੀ। ਬਿਸ਼ਨੋਈ ਨੇ ਇਹ ਵੀ ਕਿਹਾ ਕਿ ਸਾਡੇ ਗੈਂਗ ਨੂੰ ਹੁਣ ਗੋਲਡੀ ਬਰਾੜ ਚਲਾ ਰਿਹਾ ਹੈ ਅਤੇ ਉਸਨੇ ਸਿੱਧੂ ਮੂਸੇਵਾਲਾ ਦੇ ਕਤਲ ਸੰਬੰਧੀ ਫੋਨ ਉੱਤੇ ਕੈਨੇਡਾ ਤੋਂ ਜਾਣਕਾਰੀ ਦਿੱਤੀ ਸੀ। ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਧਮਕੀ ਦੇਣ ਦੇ ਮਾਮਲੇ ਤੇ ਲਾਰੈਂਸ ਨੇ ਕਿਹਾ ਕਿ ਅਸੀਂ ਮੂਸੇਵਾਲਾ ਦੇ ਪਰਿਵਾਰ ਨੂੰ ਧਮਕੀ ਨਹੀਂ ਦਿੱਤੀ, ਸਾਡਾ ਉਸਦੇ ਪਰਿਵਾਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਮੂਸੇਵਾਲਾ ਦੇ ਪਿਤਾ ਨੇ ਚੋਣ ਲੜਨੀ ਹੈ, ਇਸ ਲਈ ਉਹ ਸਾਡੇ ਵਿਰੁੱਧ ਬੋਲਦਾ ਹੈ। ਉਹ ਸਾਡੇ ਤੋਂ ਬਦਲਾ ਲੈਣ ਦੀ ਗੱਲ ਕਰਦੇ ਹਨ, ਸਾਨੂੰ ਕੋਈ ਪਰਵਾਹ ਨਹੀਂ। ਬਿਨਾਂ ਕਿਸੇ ਕਾਰਨ ਉਹਨਾਂ ਨੇ ਕਈ ਗਾਇਕਾਂ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਹੈ। ਲਾਰੈਂਸ ਬਿਸ਼ਨੋਈ ਨੇ ਖਾਲਿਸਤਾਨ ਦੇ ਮੁੱਦੇ ਤੇ ਕਿਹਾ ਕਿ ਅਸੀਂ ਖਾਲਿਸਤਾਨ ਅਤੇ ਦੇਸ਼ ਨੂੰ ਵੰਡਣ ਦੀ ਗੱਲ ਕਰਨ ਵਾਲਿਆਂ ਦੇ ਖਿਲਾਫ ਹਾਂ। ਮੈਂ ਅਤੇ ਮੇਰਾ ਗੈਂਗ ਅੱਤਵਾਦੀ ਜਾਂ ਗਦਾਰ ਨਹੀਂ, ਅਸੀਂ ਰਾਸ਼ਟਰਵਾਦੀ ਹਾਂ। ਅਸੀਂ ਵੀ ਦੇਸ਼ ਲਈ ਕੰਮ ਕਰਨਾ ਚਾਹੁੰਦੇ ਹਾਂ। ਮੈਂ ਬਾਹਰ ਆ ਕੇ ਗਊਸ਼ਾਲਾ ਬਣਾ ਕੇ ਸੇਵਾ ਕਰਨਾ ਚਾਹੁੰਦਾ ਹਾਂ। ਇਸ ਸਮੇਂ ਮੇਰਾ ਛੋਟਾ ਭਰਾ ਗਊਸ਼ਾਲਾ ਬਣਾ ਰਿਹਾ ਹੈ। ਜਦੋਂ ਮੈਂ ਬਾਹਰ ਆਵਾਂਗਾ ਜਾਂ ਮੌਕਾ ਮਿਲਿਆ ਤਾਂ ਮੈਂ ਵੀ ਗਊਸ਼ਾਲਾ ਬਣਾਵਾਂਗਾ। ਸਲਮਾਨ ਖਾਨ ਨੂੰ ਮਾਰਨ ਦੀ ਧਮਕੀ ਬਾਰੇ ਲਾਰੈਂਸ ਬਿਸ਼ਨੋਈ ਨੇ ਕਿਹਾ ਕਿ ਸਲਮਾਨ ਖਾਨ ਨੂੰ ਕਾਲੇ ਹੀਰੇ ਨੂੰ ਮਾਰਨ ਲਈ ਸਾਡੇ ਸਮਾਜ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ, ਨਹੀਂ ਤਾਂ ਇਸ ਦਾ ਵੀ ਠੋਸ ਜਵਾਬ ਦਿੱਤਾ ਜਾਵੇਗਾ। ਉਸਨੇ ਅਜੇ ਤੱਕ ਸਾਡੇ ਸਮਾਜ ਤੋਂ ਮਾਫੀ नहीं मंगी है। आपने कहा कि आप पाकिस्तान के खिलाफ हैं, आप खालिस्तान के खिलाफ हैं। क्या खालिस्तान के खिलाफ आप पहले से थे या जब से ये मर्डर किया सिद्धू मूसेवाला का उसके बाद हुए आप? पहले से ही थे सर। ऐसा क्या हुआ आपके साथ कि आपको लगा कि ये ठीक नहीं है? आप तो जब खालिस्तान होगा तब आप पैदा भी नहीं होंगे, आप तो 92 बॉर्न है। हम जो सोच है कि देश के टुकड़े नहीं होना देना चाहते,
छोटे तो थे पर अपने देश की तो नॉलेज पढ़े लिखे हैं सर, हमें अपने देश की नॉलेज है सर, क्या चीज सही है क्या चीज गलत है। अब आपको कोई कह दे कि जी वहाँ केरला अलग करना है, तो आप तो केरला से आपका क्या लगाव है, पर आप ये तो चाहते होंगे ना कि हमारे देश के टुकड़े ना हो। आप कहते हैं मैं कभी पॉलिटिक्स में आऊंगा नहीं, बात आप पॉलिटिशियन जैसे करते हैं। पहली बार ही कहीं बात रखी है सर, मैंने कोई पॉलिटिक्स की वो एजेंडा से नहीं रख रहा मैं, आपने पूछी तो मैंने आपको रख दी, कोई प्री प्लान्ड बातें तो है नहीं सर, मैं लिख के पढ़ रहा हूँ। और क्या कहना चाहते हैं आप बताइए, फिर ये ना हो कि आपने हमें संपर्क किया और कोई बात रह गई। मैं आपको मौका दे रहा हूँ, आप जो आप कहना चाहते हैं आप कहिए। बस ये कहना चाहते हैं कि सर हम कोई टेररिस्ट नहीं है या देश के खिलाफ नहीं है सर, क्योंकि हमारे इसने हमारे भाइयों का नुकसान करवाया था, तो हमारे साथ वाले भाइयों ने, गोल्डी ने या सचिन ने, तो इनका नुकसान कर दिया और हमको ये मेरे को टेररिस्ट बना रहे हैं कि भी हाँ वो दीपक लड़का पहले हमारी गैंग में हुआ करता था सर, बाद में छोड़ के चला गया, जो रिंदे के साथ रल गया किसी के साथ ही रल गया हो सर, हमारा कोई लेना देना नहीं है अब उससे, ठीक है। और हमारा किसी से कोई एंटी नेशनल कोई आदमी हो तो हमारा किसी से कोई लेना देना नहीं है सर, हमारे पर्सनल इससे राइवलरी थी, कोई पैसों के लिए या कोई भी हम कोई और फेम के लिए हमने इसको नहीं मारा। हमारे भाइयों का मर्डर हुआ था, मारने को इसको पहले ही मारते थे सर, चंडीगढ़ ऐसे ही घूमता फिर रहा था ये, हमारे भाइयों का मर्डर हुआ, इसलिए हर चीज में हमारे खिलाफ जा रहा, हमारी एंटी गैंग को सर सपोर्ट कर रहा था, इसलिए मारा इसको। ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ ਵਿਖੇ ਚੱਲ ਰਹੇ ਕੌਮੀ ਇਨਸਾਫ ਮੋਰਚੇ ਨੂੰ ਲੈ ਕੇ ਅਹਿਮ ਖਬਰ ਸਾਹਮਣੇ ਆਈ ਹੈ। ਇਸ ਮੋਰਚੇ ਨੂੰ ਹਟਾਉਣ ਲਈ ਹਾਈ ਕੋਰਟ 'ਚ ਦਾਇਰ ਜਨਹਿਤ ਪਟੀਸ਼ਨ ਤੇ 22 ਮਾਰਚ ਨੂੰ ਸੁਣਵਾਈ ਹੋਵੇਗੀ। ਇਸ ਮਾਮਲੇ 'ਚ ਹੁਣ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਧਿਰ ਬਣਾਇਆ ਗਿਆ ਹੈ। ਅੱਜ ਹਾਈ ਕੋਰਟ ਨੇ ਕਿਹਾ ਕਿ ਇਸ ਅਰਜ਼ੀ ਤੇ ਮੁੱਖ ਪਟੀਸ਼ਨ ਦੇ ਨਾਲ 22 ਮਾਰਚ ਨੂੰ ਹੀ ਸੁਣਵਾਈ ਕੀਤੀ ਜਾਵੇਗੀ। ਉਦੋਂ ਤੱਕ ਪੰਜਾਬ ਸਰਕਾਰ ਵੀ ਆਪਣਾ ਜਵਾਬ ਦਾਖਲ ਕਰ ਦੇਵੇਗੀ। ਪੰਜਾਬ ਪੁਲਿਸ ਜਲਦ ਹੀ ਗਨ ਕਲਚਰ ਖਿਲਾਫ ਵੱਡਾ ਕਦਮ ਚੁੱਕਣ ਜਾ ਰਹੀ ਹੈ। ਕਰੀਬ 8100 ਅਸਲਾ ਲਾਇਸੈਂਸ ਰੱਦ ਕਰਨ ਦੀ ਤਿਆਰੀ ਹੈ। ਪੁਲਿਸ ਨੇ ਪਿਛਲੇ ਦਿਨੀ 813 ਲਾਇਸੈਂਸ ਰੱਦ ਕੀਤੇ ਸਨ ਅਤੇ 1460 ਲਾਇਸੈਂਸ ਮੁਅੱਤਲ ਕੀਤੇ ਗਏ ਹਨ। ਇਸ ਤੋਂ ਇਲਾਵਾ ਫਿਲਮਾਂ, ਗੀਤਾਂ ਜਾਂ ਸੋਸ਼ਲ ਮੀਡੀਆ ਤੇ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਵਾਲਿਆਂ ਖਿਲਾਫ 170 ਕੇਸ ਦਰਜ ਕੀਤੇ ਗਏ ਹਨ। ਪੰਜਾਬ ਸਰਕਾਰ ਨੇ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਕਰੀਬ 2 ਮਹੀਨੇ ਪਹਿਲਾਂ ਹਥਿਆਰਾਂ ਦੀ ਪੜਤਾਲ ਸ਼ੁਰੂ ਕੀਤੀ ਸੀ। ਇਸ ਤੋਂ ਇਲਾਵਾ ਹਥਿਆਰਾਂ ਦੀ ਜਨਤਕ ਪ੍ਰਦਰਸ਼ਨੀ ਤੇ ਵੀ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਪਾਬੰਦੀ ਇੰਟਰਨੈਟ ਮੀਡੀਆ ਤੇ ਵੀ ਲਗਾਈ ਗਈ ਹੈ। ਗਨ ਹਾਊਸ ਤੇ ਵੀ ਨਕੇਲ ਕਸੀ ਜਾ ਰਹੀ ਹੈ। ਉਸ ਦੀ ਵੀ ਹਰ 3 ਮਹੀਨੇ ਬਾਅਦ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਹਨ। ਬਰਨਾਲਾ ਮੋਗਾ ਕੌਮੀ ਮਾਰਗ ਤੇ ਪਿੰਡ ਚੀਮਾ ਵਿਖੇ ਵੱਡੀ ਘਟਨਾ ਵਾਪਰੀ ਹੈ। ਇੱਥੇ ਨੈਸ਼ਨਲ ਹਾਈਵੇ ਤੇ ਕਿਸਾਨਾਂ ਨੇ ਧਰਨਾ ਲਗਾਇਆ ਹੋਇਆ ਸੀ, ਜਿੱਥੇ ਇੱਕ ਬੇਕਾਬੂ ਹੋਈ ਗੱਡੀ ਚੱਲ ਰਹੇ ਧਰਨੇ ਵਿੱਚ ਆ ਵੜੀ। ਗਨੀਮਤ ਇਹ ਰਹੀ ਕਿ ਇਸ ਹਾਦਸੇ ਵਿੱਚ ਧਰਨਾਕਾਰੀ ਕਿਸਾਨ ਵਾਲ-ਵਾਲ ਬਚ ਗਏ। ਦੱਸਣਯੋਗ ਹੈ ਕਿ ਨੈਸ਼ਨਲ ਹਾਈਵੇ ਤੋਂ ਪਿੰਡ ਨੂੰ ਸਹੀ ਤਰੀਕੇ ਕੱਟ ਨਾ ਦਿੱਤੇ ਜਾਣ ਕਾਰਨ ਪਿੰਡ ਵਾਸੀਆਂ ਦਾ 7 ਦਿਨਾਂ ਤੋਂ ਧਰਨਾ ਚੱਲ ਰਿਹਾ ਹੈ, ਜਿੱਥੇ ਸੜਕ ਉੱਪਰ ਟੈਂਟ ਲਗਾ ਕੇ ਪੱਕਾ ਮੋਰਚਾ ਲਗਾਇਆ ਗਿਆ ਹੈ। ਇੱਥੇ ਅੱਜ ਸਵੇਰੇ ਕਰੀਬ 5 ਵਜੇ ਇੱਕ ਸਕੋਰਪੀਓ ਗੱਡੀ ਧਰਨੇ ਵਿੱਚ ਵੜ ਗਈ। ਜਾਣਕਾਰੀ ਅਨੁਸਾਰ ਧਰਨੇ ਤੋਂ 1 ਕਿਲੋਮੀਟਰ ਪਿੱਛੇ ਪੁਲਿਸ ਦੇ ਬੈਰੀਕੇਡ ਲੱਗੇ ਹੋਏ ਸਨ, ਪਰ ਕੋਈ ਪੁਲਿਸ ਮੁਲਾਜ਼ਮ ਨਾ ਹੋਣ ਕਾਰਨ ਬੈਰੀਕੇਡ ਖੋਲੇ ਪਏ ਸਨ। ਸਕੋਰਪੀਓ ਗੱਡੀ ਇੰਨੀ ਤੇਜ਼ੀ ਨਾਲ ਕਿਸਾਨਾਂ ਦੇ ਧਰਨੇ ਦੇ ਅੱਗੇ ਲਗਾਈਆਂ ਟਰਾਲੀਆਂ ਨਾਲ ਟਕਰਾਈ ਕਿ ਟਰਾਲੀਆਂ ਪਲਟ ਗਈਆਂ, ਪਰ ਕਿਸਾਨਾਂ ਦਾ ਬਚਾਅ ਰਿਹਾ। ਧਰਨਾਕਾਰੀਆਂ ਨੇ ਇਸ ਘਟਨਾ ਨੂੰ ਪ੍ਰਸ਼ਾਸਨ ਦੀ ਅਣਗਹਿਲੀ ਕਰਾਰ ਦਿੱਤਾ ਹੈ। ਉਧਰ ਘਟਨਾ ਉਪਰੰਤ ਗੱਡੀ ਚਾਲਕਾਂ, ਧਰਨਾਕਾਰੀਆਂ ਤੇ ਪੁਲਿਸ ਮੁਲਾਜ਼ਮਾਂ ਦਰਮਿਆਨ ਕਾਫੀ ਤਕਰਾਰ ਵੀ ਹੋਈ। ਬੇਅਦਬੀ ਮਾਮਲਿਆਂ, ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸੋਦਾ ਸਾਧ ਨੇ ਸਿਆਸਤ ਤੋਂ ਕਿਨਾਰਾ ਕਰ ਲਿਆ ਹੈ। ਉਸਨੇ ਆਪਣੇ ਡੇਰੇ ਦੇ ਸਿਆਸੀ ਵਿੰਗ ਨੂੰ ਭੰਗ ਕਰ ਦਿੱਤਾ ਹੈ। ਸੋਦਾ ਸਾਧ ਨੇ ਆਪਣੇ ਪੈਰੋਕਾਰਾਂ ਨੂੰ ਕਿਹਾ ਕਿ ਹੁਣ ਡੇਰੇ ਦਾ ਕੋਈ ਸਿਆਸੀ ਵਿੰਗ ਨਹੀਂ ਹੋਵੇਗਾ। ਦੱਸਣਯੋਗ ਹੈ ਕਿ ਹੁਣ ਤੱਕ ਇਹ ਸਿਆਸੀ ਵਿੰਗ ਹੀ ਤੈਅ ਕਰਦਾ ਸੀ ਕਿ ਚੋਣਾਂ ਵਿੱਚ ਕਿਸ ਸਿਆਸੀ ਪਾਰਟੀ ਨੂੰ ਸਮਰਥਨ ਦੇਣਾ ਹੈ। ਵੋਟਿੰਗ ਤੋਂ 24 ਘੰਟੇ ਪਹਿਲਾਂ ਉਹ ਆਪਣੇ ਨੈਟਵਰਕ ਰਾਹੀਂ ਲੱਖਾਂ ਡੇਰਾ ਪੈਰੋਕਾਰਾਂ ਨੂੰ ਇਸ ਨਾਲ ਸੰਬੰਧਿਤ ਸੰਦੇਸ਼ ਭੇਜਦਾ ਸੀ। ਡੇਰਾ ਸੱਚਾ ਸੌਦਾ ਦੇ ਸਿਆਸੀ ਵਿੰਗ ਦਾ ਗਠਨ 2007 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ 1 ਸਾਲ ਪਹਿਲਾਂ ਹੋਇਆ ਸੀ। 2017 'ਚ ਪਹਿਲੀ ਵਾਰ ਸੌਦਾ ਸਾਧ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪਿਛਲੀਆਂ ਕੁਝ ਚੋਣਾਂ 'ਚ ਡੇਰਾ ਆਪਣੇ ਪੈਰੋਕਾਰਾਂ ਨੂੰ ਭਾਜਪਾ ਦੇ ਪੱਖ 'ਚ ਵੋਟ ਪਾਉਣ ਦਾ ਸੰਦੇਸ਼ ਦਿੰਦਾ ਰਿਹਾ ਹੈ। ਹਾਲਾਂਕਿ ਡੇਰੇ ਨੇ ਕਦੇ ਵੀ ਖੁੱਲ੍ਹ ਕੇ ਇਸ ਦਾ ਸਮਰਥਨ ਨਹੀਂ ਕੀਤਾ ਅਤੇ ਵੋਟਾਂ ਤੋਂ 24 ਘੰਟੇ ਪਹਿਲਾਂ ਡੇਰੇ ਦੇ ਇਸ ਸਿਆਸੀ ਵਿੰਗ ਵੱਲੋਂ ਡੇਰਾ ਪ੍ਰੇਮੀਆਂ ਨੂੰ ਸੰਦੇਸ਼ ਭੇਜੇ ਗਏ ਹਨ। ਹੁਣ 2024 ਦੀਆਂ ਲੋਕ ਸਭਾ ਚੋਣਾਂ ਤੋਂ 9 ਮਹੀਨੇ ਪਹਿਲਾਂ ਸੌਦਾ ਸਾਧ ਵੱਲੋਂ ਡੇਰੇ ਦਾ ਸਿਆਸੀ ਵਿੰਗ ਭੰਗ ਕਰਨ ਦਾ ਫੈਸਲਾ ਕਾਫੀ ਹੈਰਾਨ ਕਰਨ ਵਾਲਾ ਹੈ। ਡੇਰੇ ਨਾਲ ਜੁੜੇ ਸੂਤਰਾਂ ਮੁਤਾਬਕ ਸੌਦਾ ਸਾਧ ਨੇ ਇਹ ਫੈਸਲਾ ਇਸ ਲਈ ਲਿਆ ਹੈ ਕਿਉਂਕਿ ਡੇਰਾ ਹੁਣ ਸਮਾਜ ਸੇਵਾ ਦੇ ਕੰਮਾਂ ਤੇ ਧਿਆਨ ਦੇਣਾ ਚਾਹੁੰਦਾ ਹੈ। ਸੌਦਾ ਸਾਧ ਦੇ ਪੈਰੋਲ ਤੇ ਜੇਲ੍ਹ ਤੋਂ ਬਾਹਰ ਆਉਣ ਲਈ ਸਾਰੀਆਂ ਸਿਆਸੀ ਪਾਰਟੀਆਂ ਭਾਜਪਾ ਤੇ ਹਮਲਾ ਕਰਦੀਆਂ ਰਹਿੰਦੀਆਂ ਹਨ। ਅਜਿਹੇ ਵਿਵਾਦਾਂ ਤੋਂ ਬਚਣ ਲਈ ਸੌਦਾ ਸਾਧ ਨੇ ਸਿਆਸੀ ਵਿੰਗ ਨੂੰ ਭੰਗ ਕਰ ਦਿੱਤਾ ਹੈ। G20 ਦੇਸ਼ ਭਰ 'ਚ ਚੱਲ ਰਹੀਆਂ ਮੀਟਿੰਗਾਂ ਦੇ ਦੌਰ ਦੌਰਾਨ ਪਹਿਲੀ ਲੇਬਰ L20 ਮੀਟਿੰਗ ਪੰਜਾਬ ਦੇ ਅੰਮ੍ਰਿਤਸਰ ਵਿੱਚ ਹੋਣ ਤੋਂ ਇੱਕ ਦਿਨ ਪਹਿਲਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਆਗੂ ਗੁਰਬਚਨ ਸਿੰਘ ਚੱਬਾ ਅਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰਵਾਲਾ ਦੀ ਅਗਵਾਈ ਵਿੱਚ ਜ਼ਿਲ੍ਹੇ ਭਰ 'ਚ 15 ਥਾਵਾਂ ਤੇ ਪੁਤਲੇ ਫੂਕ ਕੇ ਵਿਰੋਧ ਕੀਤਾ ਗਿਆ। ਉਹਨਾਂ ਕਿਹਾ ਕਿ L20 G20 ਦੇ ਅਧੀਨ ਜੁੜੇ ਸਮੂਹਾਂ ਵਿੱਚੋਂ ਹੀ ਇੱਕ ਹੈ। ਇਸ ਵਿੱਚ G20 ਦੇਸ਼ਾਂ ਦੇ ਟ੍ਰੇਡ ਯੂਨੀਅਨ ਕੇਂਦਰਾਂ ਦੇ ਆਗੂ ਅਤੇ ਨੁਮਾਇੰਦੇ ਸ਼ਾਮਿਲ ਹੁੰਦੇ ਹਨ ਜੋ ਕੀਰਤ ਨਾਲ
ਸੰਬੰਧਿਤ ਮੁੱਦਿਆਂ ਨੂੰ ਹੱਲ ਕਰਨ ਦੇ ਨਾਮ ਤੇ ਲੁਕਵੇਂ ਢੰਗ ਨਾਲ ਵੱਖ-ਵੱਖ ਦੇਸ਼ਾਂ ਵਿੱਚ ਕਾਰਪੋਰੇਟ ਪੱਖੀ ਨੀਤੀ ਤੇ ਹੀ ਕੰਮ ਕਰਦੇ ਹਨ। ਉਹਨਾਂ ਕਿਹਾ ਕਿ ਸਿੱਖਿਆ ਤੇ ਕਿਰਤ ਨੀਤੀ ਨੂੰ ਲੈ ਕੇ ਹੋਣ ਜਾ ਰਹੀ ਇਹ ਮੀਟਿੰਗ ਲੋਕਾਂ ਦੇ ਅੱਖੀਂ ਘੱਟਾ ਪਾਉਣ ਵਾਂਗ ਹੈ, ਕਿਉਂਕਿ ਕਾਰਪੋਰੇਟ ਪੱਖੀ ਇਹ ਦੇਸ਼ ਸਸਤੀ ਤੋਂ ਸਸਤੀ ਲੇਬਰ ਅਤੇ ਮਹਿੰਗੀ ਤੋਂ ਮਹਿੰਗੀ ਸਿੱਖਿਆ ਵਾਲੀਆਂ ਨੀਤੀਆਂ ਤੇ ਕੰਮ ਕਰਦੇ ਹਨ। ਇਹੀ ਦੇਸ਼ ਕਿਸਾਨਾਂ ਨੂੰ ਸਬਸਿਡੀ ਦੇਣ ਦੇ ਖਿਲਾਫ ਹਨ ਅਤੇ ਇਹਨਾਂ ਦੀਆਂ ਨੀਤੀਆਂ ਹੀ MSP ਦੇਣ ਦੇ ਰਸਤੇ ਵਿੱਚ ਵੱਡਾ ਅੜਿੱਕਾ ਹਨ। ਉਹਨਾਂ ਕਿਹਾ ਕਿ ਇਹ ਗਰੁੱਪ ਕੁੱਲ ਦੁਨੀਆ ਦੇ 75% ਵਪਾਰ ਨੂੰ ਕੰਟਰੋਲ ਕਰਦਾ ਹੈ ਅਤੇ ਵੱਖ-ਵੱਖ ਦੇਸ਼ਾਂ ਨਾਲ ਕੀਤੇ ਜਾਣ ਵਾਲੇ ਕਿਸਾਨਾਂ ਵੱਲੋਂ ਪੈਦਾ ਕੀਤੀ ਜਾਂਦੀ ਖਾਦ ਪਦਾਰਥਾਂ ਦੇ ਵਪਾਰਕ ਲੈਣ ਦੇਣ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਕਾਰਨ ਕਿਸਾਨਾਂ ਨੂੰ ਫਸਲਾਂ ਦਾ ਪੂਰਾ ਭਾਅ ਨਹੀਂ ਮਿਲਦਾ ਤੇ ਮਜ਼ਦੂਰਾਂ ਨੂੰ ਵੀ ਪੂਰੀ ਮਜ਼ਦੂਰੀ ਨਹੀਂ ਮਿਲ ਪਾਉਂਦੀ। ਕਿਤੇ ਵੀ ਭਾਰਤ ਦੇ ਲੋਕਾਂ ਲਈ, ਪੰਜਾਬੀਆਂ ਲਈ ਜਿਹੜੇ ਇਹ ਕਦੀ ਠੀਕ ਨਹੀਂ ਹੈ। ਇਹ ਸਾਮਰਾਜੀ ਹਮਲਾ, ਇੱਥੇ ਪੰਥਕ ਧਿਰਾਂ ਨੂੰ ਵੀ ਬੋਲਣਾ ਚਾਹੀਦਾ ਵਾ। ਪੰਥਕ ਧਿਰਾਂ ਦੇ ਵਿੱਚ ਇੱਕ ਧਿਰਾਂ ਇਹ ਗੱਲ ਕਹਿੰਦੀਆਂ ਨੇ ਵੀ ਅਸੀਂ ਜਿਹੜਾ ਵਾ ਉਹ ਪੰਜਾਬ ਦੀ ਲੜਾਈ ਲੜਨਾ ਚਾਹੁੰਦੇ ਆ, ਪੰਜਾਬੀਅਤ ਦੀ ਲੜਾਈ ਲੜਨਾ ਚਾਹੁੰਦੇ ਆ। ਉਹ ਲੁੱਟਿਆ ਪੁੱਟਿਆ ਪੰਜਾਬ ਸਾਰਾ ਕੰਪਨੀਆਂ ਦੇ ਗਲਬਿਆਂ 'ਚ ਆਇਆ ਪੰਜਾਬ, ਤੁਸੀਂ ਉਹਦੀ ਲੜਾਈ ਬਾਅਦ 'ਚ ਕਿਵੇਂ ਲੜ ਲੋਗੇ? ਤੁਸੀਂ ਗੱਲ ਨੂੰ ਸਮਝੋ ਵੀ ਇਹ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਦੇ ਉਲਟ ਵਾਲੇ ਬੰਦੇ ਆ, ਤਾਂ ਇਹਦਾ ਸਾਨੂੰ ਵਿਰੋਧ ਕਰਨਾ ਚਾਹੀਦਾ। ਅੱਜ ਪੂਰੇ ਆਪਣਾ ਅੰਮ੍ਰਿਤਸਰ ਜ਼ਿਲ੍ਹਾ ਤੇ ਪੂਰੇ ਪੰਜਾਬ ਵਿੱਚ ਅਰਥੀ ਫੂਕ ਮੁਜ਼ਾਹਰੇ ਕਰਕੇ ਅਸੀਂ ਵਿਰੋਧ ਕਰ ਰਹੇ। ਅੱਜ ਚੱਬਾ 'ਚ ਤੁਸੀਂ ਵੇਖ ਰਹੇ ਆ ਸੜਕ ਜਾਮ ਕਰਕੇ ਜਿਹੜੀ ਅੰਮ੍ਰਿਤਸਰ ਤੋਂ ਫਿਰੋਜ਼ਪੁਰ ਨੂੰ ਜਾਂਦੀ ਆ। ਅਸੀਂ G20 ਮੋਦੀ ਤੇ ਭਗਵੰਤ ਮਾਨ ਸਰਕਾਰ ਜਿਹੜੇ ਇਹ ਦਾਅਵੇ ਕਰ ਰਹੇ ਆ ਵੀ ਇਹ G20 ਸੰਮੇਲਨ ਨਾਲ ਭਾਰਤ ਦੇ ਲੋਕਾਂ ਦੀ ਆਰਥਿਕਤਾ ਕਿਤੇ ਚੰਗੀ ਹੋ ਜੂ, ਨਹੀਂ। ਇਹਨਾਂ ਨੇ ਦੇਸ਼ ਦੀ ਕਿਸਮਤ ਦਾ ਫੈਸਲਾ ਕਰਨਾ। ਇਹ ਜਿਹੜੇ ਵਰਲਡ ਬੈਂਕ ਆ, ਜਿਹੜੀ ਵਿਸ਼ਵ ਵਪਾਰ ਸੰਸਥਾ ਵਾ, ਇਹ ਤੋਂ ਗਾਂ ਜਿਹੜੀ ਮੁਦਰਾ ਕੋਸ਼ ਫੰਡ ਆ, ਉਹਨਾਂ ਦੀਆਂ ਨੀਤੀਆਂ ਨੇ ਪਹਿਲੋਂ ਸਾਡਾ ਦੇਸ਼ ਉਜਾੜਿਆ ਤੇ ਗਾਂ ਵੀ ਉਜੜੂਗਾ। ਅਸੀਂ ਲੋਕਾਂ ਨੂੰ ਸੁਚੇਤ ਕਰਨ ਲਈ, ਜਗਾਉਣ ਲਈ ਇਹ ਅੱਜ ਦੇ ਅਰਥੀ ਫੂਕ ਮੁਜ਼ਾਹਰੇ ਕਰ। ਰਾਜ ਸਰਕਾਰ ਨੇ ਵਿਧਾਨ ਸਭਾ ਨੂੰ ਸੂਚਿਤ ਕੀਤਾ ਹੈ ਕਿ ਪੰਜਾਬ ਨੇ 2 ਸਾਲਾਂ ਵਿੱਚ ਤਕਰੀਬਨ 2 ਵਰਗ ਕਿਲੋਮੀਟਰ ਜੰਗਲਾਂ ਦਾ ਘੇਰਾ ਗੁਆ ਦਿੱਤਾ ਹੈ, ਜਿਸ ਵਿੱਚ ਹੁਸ਼ਿਆਰਪੁਰ ਤੋਂ ਬਾਅਦ ਨਵਾਂ ਸ਼ਹਿਰ ਅਤੇ ਲੁਧਿਆਣਾ ਵਿੱਚ ਸਭ ਤੋਂ ਵੱਧ ਗਿਰਾਵਟ ਦਰਜ ਕੀਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਮੌਜੂਦਾ ਬਜਟ ਸੈਸ਼ਨ ਦੌਰਾਨ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਭੂਗੋਲਿਕ ਰਕਬੇ ਦੀ ਪ੍ਰਤੀਸ਼ਤਾ ਦੇ ਤੌਰ ਤੇ ਸਭ ਤੋਂ ਘੱਟ ਜੰਗਲਾਤ ਹਨ। ਇਸ ਤੋਂ ਬਾਅਦ ਜਲੰਧਰ ਅਤੇ ਮੋਗਾ ਦਾ ਨੰਬਰ ਆਉਂਦਾ ਹੈ। ਅੰਕੜੇ ਇਹ ਵੀ ਦੱਸਦੇ ਹਨ ਕਿ 2019 ਵਿੱਚ ਕੀਤੇ ਗਏ ਪਿਛਲੇ ਮੁਲਾਂਕਣ ਦੇ ਮੁਕਾਬਲੇ 2021 ਵਿੱਚ ਜੰਗਲਾਂ ਦਾ ਘੇਰਾ 1.98 ਵਰਗ ਕਿਲੋਮੀਟਰ ਘਟ ਗਿਆ ਹੈ। ਇਹ ਅੰਕੜੇ ਜੰਗਲਾਤ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਕਾਂਗਰਸੀ ਵਿਧਾਇਕ ਅਵਤਾਰ ਸਿੰਘ ਜੂਨੀਅਰ ਦੇ ਸਵਾਲ ਦੇ ਜਵਾਬ ਵਿੱਚ ਜਾਰੀ ਕੀਤੇ ਹਨ। ਕਾਂਗਰਸੀ ਆਗੂ ਨੇ ਸਾਲ 2022-2023 ਵਿੱਚ ਸੂਬੇ ਵਿੱਚ ਲਗਾਏ ਗਏ ਰੁੱਖਾਂ ਦੀ ਗਿਣਤੀ, ਉਹਨਾਂ ਦੇ ਜ਼ਿਲ੍ਹਾਵਾਰ ਵੇਰਵਿਆਂ, ਬਚਾਅ ਦੇ ਅੰਕੜਿਆਂ ਅਤੇ ਜੰਗਲਾਂ ਅਧੀਨ ਰਾਜ ਦੇ ਜ਼ਿਲ੍ਹਾਵਾਰ ਕੁੱਲ ਖੇਤਰ ਅਤੇ ਉਹਨਾਂ ਦੀ ਪ੍ਰਤੀਸ਼ਤਾ ਦਾ ਵੇਰਵਾ ਮੰਗਿਆ ਸੀ। ਕਟਾਰੂ ਚੱਕ ਵੱਲੋਂ ਦਿੱਤੇ ਜਵਾਬ ਅਨੁਸਾਰ ਜੰਗਲਾਤ ਵਿੱਚ ਸਭ ਤੋਂ ਵੱਧ ਕਮੀ ਹੁਸ਼ਿਆਰ ਵਿੱਚ ਹੋਈ ਹੈ। ਪੰਜਾਬ ਵਿੱਚ ਹੁਣ ਤੱਕ ਸ਼ਰਾਬ ਠੇਕਿਆਂ ਤੋਂ ਮਿਲਦੀ ਸੀ, ਪਰ ਹੁਣ ਸੂਬਾ ਸਰਕਾਰ ਨੇ ਇੱਕ ਕਦਮ ਅੱਗੇ ਵਧਾਉਂਦੇ ਹੋਏ ਸ਼ਰਾਬ ਅਤੇ ਬੀਅਰ ਆਸਾਨੀ ਨਾਲ ਸ਼ਰਾਬੀਆਂ ਤੱਕ ਪਹੁੰਚਾਉਣ ਦਾ ਫੈਸਲਾ ਲਿਆ ਹੈ। ਖਜ਼ਾਨਾ ਭਰਨ ਦੇ ਲਈ ਸਰਕਾਰ ਨੇ ਨਵੇਂ ਸ਼ਰਾਬੀ ਪੈਦਾ ਕਰਨ ਦਾ ਪਲਾਨ ਤਿਆਰ ਕੀਤਾ ਹੈ, ਜੋ ਕਿ 1 ਅਪ੍ਰੈਲ ਤੋਂ ਲਾਗੂ ਹੋਵੇਗਾ। ਨਵੀਂ ਆਬਕਾਰੀ ਨੀਤੀ ਦੇ ਤਹਿਤ ਫੈਸਲਾ ਲਿਆ ਗਿਆ ਹੈ ਕਿ ਜਿਹੜੇ ਲੋਕ ਸ਼ਰਾਬ ਦੇ ਠੇਕਿਆਂ ਤੇ ਜਾਣ ਤੋਂ ਗੁਰੇਜ਼ ਕਰਦੇ ਹਨ, ਉਹਨਾਂ ਦੇ ਲਈ ਦੁਕਾਨਾਂ ਤੇ ਹੁਣ ਸ਼ਰਾਬ ਮਿਲੇਗੀ। ਸਰਕਾਰ ਪਹਿਲੇ ਗੇੜ ਵਿੱਚ 77 ਦੁਕਾਨਾਂ ਤੇ ਸ਼ਰਾਬ ਵੇਚੇਗੀ। ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਹੁਣ ਠੇਕੇ ਤੱਕ ਜਾਣ ਦੀ ਜ਼ਰੂਰਤ ਨਹੀਂ ਹੈ, ਤੁਹਾਨੂੰ ਦੁਕਾਨ ਤੋਂ ਸ਼ਰਾਬ ਅਤੇ ਬੀਅਰ ਮਿਲ ਸਕੇਗੀ। ਇਸ ਨਾਲ ਸਰਕਾਰ ਦੀ ਆਮਦਨ ਵਧੇਗੀ, ਯਾਨੀ ਆਮਦਨ ਦੇ ਖੇੜ ਵਿੱਚ ਸ਼ਰਾਬ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੀ ਤਿਆਰੀ ਕਰ ਰਹੀ ਹੈ ਮਾਨ ਸਰਕਾਰ। ਪੰਜਾਬ ਸਰਕਾਰ ਨੇ ਆਮਦਨ ਵਧਾਉਣ ਦਾ ਇਹ ਨੁਸਖਾ ਚੰਡੀਗੜ੍ਹ ਤੋਂ ਸਿੱਖਿਆ ਹੈ। ਇਸ ਤੋਂ ਪਹਿਲਾਂ ਕੈਪਟਨ ਸਰਕਾਰ ਨੇ ਵੀ ਸ਼ਰਾਬ ਦੀ ਹੋਮ ਡਿਲੀਵਰੀ ਦੀ ਯੋਜਨਾ ਤਿਆਰ ਕੀਤੀ ਸੀ, ਪਰ ਉਹ ਸਫਲ ਨਹੀਂ ਹੋ ਸਕੀ ਸੀ। ਚੰਡੀਗੜ੍ਹ ਵਿੱਚ ਠੇਕੇ ਤੋਂ ਇਲਾਵਾ ਸ਼ਰਾਬ ਦੀਆਂ ਦੁਕਾਨਾਂ ਪਹਿਲਾਂ ਤੋਂ ਖੁੱਲ੍ਹੀਆਂ ਹਨ। ਇਹਨਾਂ ਦੁਕਾਨਾਂ ਤੇ ਵਿਦੇਸ਼ੀ ਸਕੌਚ ਅਤੇ ਬੀਅਰ ਮਿਲਦੀ ਹੈ। ਪੰਜਾਬ ਸਰਕਾਰ ਇਸੇ ਫਾਰਮੂਲੇ ਨੂੰ ਸੂਬੇ ਵਿੱਚ ਲਾਗੂ ਕਰਕੇ ਭੀੜ ਵਾਲੇ ਬਾਜ਼ਾਰਾਂ ਵਿੱਚ ਸ਼ਰਾਬ ਅਤੇ ਬੀਅਰ ਦੀਆਂ ਦੁਕਾਨਾਂ ਨੂੰ ਮਨਜ਼ੂਰੀ ਦੇਵੇਗੀ। ਗਾਹਕ ਇਹਨਾਂ ਦੁਕਾਨਾਂ ਤੇ ਸਜਾਏ ਹੋਏ ਰੈਕ ਤੋਂ ਆਪਣੀ ਪਸੰਦ ਦੀ ਸ਼ਰਾਬ ਅਤੇ ਬੀਅਰ ਆਪ ਚੁੱਕ ਕੇ ਕਾਊਂਟਰ ਤੇ ਭੁਗਤਾਨ ਕਰ ਸਕਦਾ ਹੈ। ਖਰੀਦਿਆ ਹੋਇਆ ਸਮਾਨ ਜ਼ਿਆਦਾ ਹੋਵੇਗਾ ਤਾਂ ਸਰਵਿਸਮੈਨ ਵੀ ਉਹਨਾਂ ਦੀ ਮਦਦ ਕਰੇਗਾ। ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਨੂੰ Z+ ਸੁਰੱਖਿਆ ਨਹੀਂ ਮਿਲੇਗੀ। ਕੇਂਦਰ ਸਰਕਾਰ ਨੇ ਕੱਲ੍ਹ ਇਹ ਫੈਸਲਾ ਲਿਆ ਹੈ। ਇਸ ਫੈਸਲੇ ਬਾਰੇ ਉਹਨਾਂ ਨੇ ਇੱਕ ਨਿੱਜੀ ਚੈਨਲ ਨਾਲ ਵਿਸ਼ੇਸ਼ ਗੱਲਬਾਤ ਵੀ ਕੀਤੀ ਹੈ। ਇਸ ਗੱਲਬਾਤ ਵਿੱਚ ਸਤਿਆਪਾਲ ਮਲਿਕ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਤੇ ਸਖਤ ਇਤਰਾਜ਼ ਜਤਾਇਆ ਹੈ। ਉਹਨਾਂ ਕਿਹਾ ਕਿ ਮੈਨੂੰ ਪੁਲਿਸ ਹੈੱਡਕੁਆਰਟਰ ਤੋਂ ਸੂਚਨਾ ਮਿਲੀ ਹੈ ਕਿ ਮੇਰੀ Z+ ਸੁਰੱਖਿਆ ਹਟਾ ਦਿੱਤੀ ਗਈ ਹੈ। ਮੈਨੂੰ ਸਿਰਫ ਇੱਕ PSO ਦਿੱਤਾ ਗਿਆ ਹੈ, ਉਹ ਵੀ ਪਿਛਲੇ 3 ਦਿਨਾਂ ਤੋਂ ਨਹੀਂ ਆ ਰਿਹਾ। ਅਜਿਹੇ ਵਿੱਚ ਜੇਕਰ ਮੈਨੂੰ ਕੁਝ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰ ਕੇਂਦਰ ਸਰਕਾਰ ਹੋਵੇਗੀ। ਉਹਨਾਂ ਅੱਗੇ ਕਿਹਾ ਕਿ ਜਦੋਂ ਮੈਂ ਰਾਜਪਾਲ ਸੀ ਤਾਂ ਮੈਂ ਜੰਮੂ ਕਸ਼ਮੀਰ ਦੀ ਵਿਧਾਨ ਸਭਾ ਭੰਗ ਕਰ ਦਿੱਤੀ ਸੀ। ਇਸ ਦੇ ਨਾਲ ਹੀ ਮੇਰੇ ਕਾਰਜਕਾਲ ਦੌਰਾਨ ਧਾਰਾ 370 ਨੂੰ ਵੀ ਹਟਾ ਦਿੱਤਾ ਗਿਆ ਸੀ।
ਛੱਤੀਸਗੜ੍ਹ ਦੇ ਰਾਏਪੁਰ ਤੋਂ ਅਜਿਹੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਕਨਵੈਂਟ ਸਕੂਲ ਵਿੱਚ ਪ੍ਰਿੰਸੀਪਲ ਅਤੇ ਸਟਾਫ ਵੱਲੋਂ ਸਿੱਖ ਬੱਚੀ ਨੂੰ ਇਮਤਿਹਾਨ ਵਿੱਚ ਬੈਠਣ ਤੋਂ ਪਹਿਲਾਂ ਕਕਾਰ ਉਤਾਰਨ ਲਈ ਮਜਬੂਰ ਕੀਤਾ ਗਿਆ। ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਸਰਦਾਰ ਪਰਮਜੀਤ ਸਿੰਘ ਸਰਨਾ ਸਕੂਲ ਪਹੁੰਚੇ ਅਤੇ ਕਿਹਾ ਕਿ ਅਧਿਆਪਕ ਦੁਆਰਾ ਇਹ ਕਰਨਾ ਬੇहद ਮੰਦਭਾਗਾ ਹੈ। ਉਹਨਾਂ ਕਿਹਾ ਕਿ ਮੇਰੀ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਜੀ ਨੂੰ ਅਪੀਲ ਹੈ ਕਿ ਉਹ ਇਸ ਘਟਨਾ ਦਾ ਨੋਟਿਸ ਲੈਂਦੇ ਹੋਏ ਸੰਬੰਧਿਤ ਸਕੂਲ ਅਤੇ ਪ੍ਰਿੰਸੀਪਲ ਉੱਪਰ ਸਖਤ ਕਾਰਵਾਈ ਕਰਨ। ਉਹਨਾਂ ਕਿਹਾ ਕਿ ਮੇਰੀ ਸਮੂਹ ਸਿੱਖ ਆਗੂਆਂ ਨੂੰ ਵੀ ਬੇਨਤੀ ਹੈ ਕਿ ਉਹ ਚਾਹੇ ਕਿਸੇ ਵੀ ਧੜੇ ਜਾਂ ਪਾਰਟੀ ਦੇ ਹੋਣ, ਇਹ ਇੱਕ ਦਸਤੂਰ ਬਣ ਚੁੱਕਿਆ ਹੈ ਕਿ ਹਰ ਦੂਜੇ ਤੀਜੇ ਦਿਨ ਸਾਡੇ ਬੱਚਿਆਂ ਨੂੰ ਕਿਸੇ ਨਾ ਕਿਸੇ ਸੰਸਥਾ ਜਾਂ ਵਿਭਾਗ ਵੱਲੋਂ ਕਕਾਰ ਉਤਾਰਨ ਲਈ ਕਿਹਾ ਜਾਂਦਾ ਹੈ। ਔਰ ਰਲ ਮਿਲ ਕੇ ਸਾਂਝਾ ਉਦਮ ਕਰਦੇ ਹੋਏ ਇਸ ਮਸਲੇ ਦਾ ਪੱਕਾ ਹੱਲ ਕੱਢਣ ਲਈ ਸਿਰ ਜੋੜ ਕੇ ਬੈਠੀਏ। ਅੱਜ ਰਾਏਪੁਰ ਛੱਤੀਸਗੜ੍ਹ ਦੇ ਇੱਕ ਸਾਡੀ ਬੱਚੀ ਪਹਿਲ ਕੌਰ, ਜਿੱਥੇ ਸ਼ਨੀਵਾਰ ਨੂੰ ਐਗਜ਼ਾਮ 10ਵੀਂ ਦਾ ਪੇਪਰ ਸੀਗਾ ਤੇ ਆ ਜਿਹੜੇ ਬੈਠੇ ਆ ਫਾਦਰ, ਇਹਨਾਂ ਨੇ ਇਸ ਬੱਚੀ ਦੇ ਕਕਾਰਾਂ ਨੂੰ ਲਵਾ ਕੇ ਪੇਪਰ ਦੇਣ ਦਾ ਇਹਨੂੰ ਬੋਲਿਆ, ਪਰ ਇਹ ਬੱਚੀ ਨੇ ਆਪਣੇ ਕਰਤੱਵ ਨਿਭਾਉਂਦੇ ਹੋਏ ਕਕਾਰ ਨਾ ਲਾਉਣ ਦੇ ਇਹਨਾਂ ਨੂੰ ਕਿਹਾ ਕਿ ਅਸੀਂ ਨਹੀਂ ਲਾਵਾਂਗੇ। ਪਰ ਇੱਕ ਹੋਰ ਦੇਖੋ ਗੱਲ ਇਹਦੇ ਵਿੱਚ, ਜਿਹੜੇ ਇਹ ਬੀਬੀ ਹੈ ਇੱਥੋਂ ਦੀ ਟੀਚਰ ਹੈ, ਇਹ ਸਿੱਖ ਹੈ ਤੇ ਸਿੱਖ ਹੋਣ ਦੇ ਬਾਵਜੂਦ ਵੀ ਇਹ ਬੱਚੀ ਨੇ, ਇਹ ਟੀਚਰ ਨੇ ਉਸ ਬੱਚੀ ਨੂੰ ਕਿਹਾ ਵੀ ਨਹੀਂ ਤੁਸੀਂ ਇੱਕ ਕਕਾਰ ਲਾ ਕੇ ਹੀ ਜਾ ਸਕਦੇ ਹੋ, ਜਦ ਕਿ ਇਹਨਾਂ ਨੂੰ ਇੰਨਾ ਨਹੀਂ ਪਤਾ ਕਿ ਸਿੱਖ ਹੋਣ ਦੇ ਬਾਵਜੂਦ ਵੀ ਇੱਕ ਕਕਾਰਾਂ ਦੀ ਕਿੰਨੀ ਅਹਿਮੀਅਤ ਆ। ਉਹਨਾਂ ਨੇ ਸ੍ਰੀ ਸਾਹਿਬ ਪੂਰਾ ਲਵਾ ਕੇ ਫਿਰ ਹੀ ਉਹ ਬੱਚੀ ਨੂੰ ਉਸ ਐਗਜ਼ਾਮੀਨਲ ਹਾਲ 'ਚ ਜਾਣ ਦਿੱਤਾ। ਇਹ ਸਿੱਖ ਬੀਬੀ ਨੂੰ ਇੱਕ ਆ ਫਾਦਰ ਸਾਹਿਬ ਨੇ ਨਿਰਦੇਸ਼ ਦਿੱਤੇ, ਆ ਜਿਹੜੀ ਮੈਡਮ ਆ ਇਹਨੇ ਨਿਰਦੇਸ਼ ਦਿੱਤੇ, ਇਹ 4-5 ਜਿਹੜੀਆਂ ਬੀਬੀਆਂ ਇਹਨਾਂ ਨੇ ਨਿਰਦੇਸ਼ ਦਿੱਤੇ ਕਿ ਨਹੀਂ ਇਹ ਕਕਾਰ ਜਿਹੜੇ ਆ ਇਹ ਅੰਦਰ ਨਹੀਂ ਜਾ ਸਕਦੇ, ਸ੍ਰੀ ਸਾਹਿਬ ਨਹੀਂ ਜਾ ਸਕਦੀ। ਇਹ ਅਮਰਧਾਰੀ ਬੱਚੀ ਸਾਡੀ, ਜਿਹਨੂੰ ਇਹਨਾਂ ਨੇ ਇੰਨਾ ਮਾਈਂਡਲੀ ਪ੍ਰੈਸ਼ਰ ਕੀਤਾ, ਮੈਨੂੰ ਇਹ ਦੱਸੋ ਆਪ ਸਾਰੇ ਵੀਰਾਂ ਅੱਗੇ ਬੇਨਤੀ ਆ ਵੀ ਇਸ ਦਾ ਪੇਪਰ ਜਿਹੜਾ ਹੋਊਗਾ 10ਵੀਂ ਦਾ, ਇਹ ਇੰਨੀ ਕੱਟਰ ਆਪਣੀ ਸ਼ੇਰਨੀ ਬੱਚੀ ਹੈ, ਜਿਹੜੇ 10ਵੀਂ ਦਾ ਪੇਪਰ ਦੇਣ ਆਈ ਸੀ ਕਕਾਰਾਂ ਤੋਂ ਰਹਿਤ ਹੋ ਕੇ ਬਾਹਰ ਹੋ ਕੇ ਇਹ ਬੱਚੀ ਨੇ ਕਿੱਦਾਂ ਪੇਪਰ ਦਿੱਤਾ ਹੋਊਗਾ। ਇਹਦੀ ਤਾਂ ਅਸੀਂ ਚੰਗੀ ਜੁੱਤੀਆਂ ਨਾਲ ਹੀ ਇਹਦੀ ਕੀਤੀ ਆ, ਸੇਵਾ ਕੀਤੀ ਆ, ਹੁਣੇ ਬਹੁਤ ਚੰਗੀ ਤਰ੍ਹਾਂ ਇਹਦਾ ਫਾਦਰ ਦਾ ਹੀ ਕੀਤਾ ਵਾ। ਸਾਡੇ ਪੂਰੇ ਰਾਏਪੁਰ ਦੀ ਸਿੱਖ ਜਿੰਨੀ ਵੀ ਜਾਗਦੀ ਜ਼ਮੀਰ ਵਾਲੇ ਸ਼ੇਰ ਆ ਸਾਰੇ ਬੈਠੇ ਆ, ਇਹ ਆਏ, ਇਹਨਾਂ ਨੇ ਇਹਦੀ ਸੇਵਾ ਪੂਰੀ ਕਰਕੇ ਤੇ ਹੁਣ ਇਹਨੂੰ ਬਿਠਾਇਆ ਆ। ਹਿੰਦੂ ਬਹੁਗਿਣਤੀ ਰਾਜਾਂ ਵਿੱਚ ਸਿੱਖਾਂ ਨਾਲ ਕੁੱਟਮਾਰ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਅਜਿਹੀ ਹੀ ਘਟਨਾ ਨੂੰ ਦਰਸਾਉਂਦੀ ਪਿਲੀਭੀਤ ਦੇ ਪੂਰਨਪੁਰ ਇਲਾਕੇ ਤੋਂ ਹੋਲੀ ਨਾਲ ਸੰਬੰਧਿਤ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕੁਝ ਸ਼ਰਾਬੀ ਲੋਕਾਂ ਵੱਲੋਂ ਇੱਕ ਅੰਮ੍ਰਿਤਧਾਰੀ ਸਿੱਖ ਦੀ ਕੁੱਟਮਾਰ ਕੀਤੀ ਗਈ, ਉਸ ਦੀ ਪੱਗ ਲਾ ਦਿੱਤੀ ਗਈ ਅਤੇ ਉਸ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਹੋਲੀ ਦਾ ਰੰਗ ਲਾਉਣ ਤੋਂ ਇਨਕਾਰ ਕਰਨ ਤੇ ਇਹ ਵਿਵਾਦ ਸ਼ੁਰੂ ਹੋਇਆ ਸੀ। ਮਾਮਲਾ ਧਿਆਨ ਵਿੱਚ ਆਉਣ ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪੂਰਨਪੁਰ ਦੇ ਪ੍ਰਬੰਧਕਾਂ ਨੇ ਸਥਾਨਕ ਪੱਧਰ ਉੱਤੇ ਵਿਚਾਰ ਕਰਕੇ ਮਾਮਲੇ ਨੂੰ ਸੁਖਾਵੇਂ ਮਾਹੌਲ ਵਿੱਚ ਸੁਲਝਾ ਲਿਆ। ਪੁਲਿਸ ਨੇ ਦੋਸ਼ੀਆਂ ਦੀ ਪਛਾਣ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਵਿਅਕਤੀਆਂ ਨੇ ਅੰਮ੍ਰਿਤਧਾਰੀ ਸਿੱਖ ਤੋਂ ਮੁਆਫੀ ਮੰਗੀ ਹੈ ਅਤੇ ਭਰੋਸਾ ਦਿੱਤਾ ਹੈ ਕਿ ਉਹ ਭਵਿੱਖ ਵਿੱਚ ਅਜਿਹੀ ਗਲਤੀ ਨਹੀਂ ਕਰਨਗੇ। ਦੋਸ਼ੀਆਂ ਨੇ ਮੰਨਿਆ ਹੈ ਕਿ ਉਹਨਾਂ ਨੇ ਸ਼ਰਾਬ ਦੇ ਨਸ਼ੇ ਵਿੱਚ ਇਹ ਗਲਤੀ ਕੀਤੀ ਹੈ। उसकी मोटरसाइकिल भी फेंक दी, पगड़ी भी उतार दी उसकी, और रंग भी, और मारा भी उसको।